ਕੀ ਕੁਝ ਅਮਰੀਕਾ 'ਚ ਦੁਨੀਆ 'ਚ ਵਾਪਰ ਰਿਹਾ ਹੈਗਾ। ਅੱਜ ਇੱਕ ਪੈਂਟਾਗਨ ਦੀ ਈਮੇਲ ਦਾ ਕਾਫੀ ਜਿਹੜਾ ਰੌਲਾ ਪੈ ਰਿਹਾ, ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਸਪੇਨ ਨੂੰ ਨਾਟੋ ਦੇ ਵਿੱਚੋਂ ਕੱਢਿਆ ਜਾ ਸਕਦਾ, ਸਸਪੈਂਡ ਕੀਤਾ ਜਾ ਸਕਦਾ ਆ ਇਰਾਨ ਜੰਗ ਦੇ ਸੰਬੰਧ ਦੇ ਵਿੱਚ, ਕਿਉਂਕਿ ਸਪੇਨ ਕਾਫੀ ਜਿਹੜਾ ਵਿਰੋਧ ਕਰਦਾ ਰਿਹਾ ਹੈਗਾ। ਇੱਕ ਇੰਟਰਨਲ ਪੈਂਟਾਗਨ ਦੀ ਈਮੇਲ ਜਿਹਦੇ ਵਿੱਚ ਆਪਸ਼ਨਸ ਨੂੰ ਆਊਟਲਾਈਨ ਕੀਤਾ ਗਿਆ ਹੈ ਵੀ ਯੂਐਸ ਨੂੰ ਨਾਟੋ ਜੋ ਕੰਟਰੀਜ਼ ਆ ਉਹਨਾਂ ਦੇ ਅਲਾਈਜ਼ ਨੂੰ ਪਨਿਸ਼ ਕਰਨਾ ਚਾਹੀਦਾ ਹੈਗਾ ਆ। ਜੋ ਯੂਐਸ ਦਾ ਜੋ ਇਰਾਨ ਦੇ ਵਿੱਚ ਮਿਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਨਹੀਂ ਕੀਤੀ ਹੈਗੀ। ਉਹਦੇ ਵਿੱਚ ਸਸਪੈਂਡਿੰਗ ਸਪੇਨ ਫਰੋਮ ਅਲਾਈਅੰਸ ਤੇ ਉਸ ਤੋਂ ਬਿਨਾਂ ਯੂਐਸ ਦੀ ਜਿਹੜੀ ਪੋਜੀਸ਼ਨ ਆ, ਬ੍ਰਿਟੇਨ ਦਾ ਕਲੇਮ ਟੂ ਫੈਕਲੈਂਡ ਆਈਲੈਂਡਸ, ਇਹ ਸਾਰਾ ਕੁਝ ਜਿਹੜਾ ਇਸ ਈਮੇਲ ਦੇ ਵਿੱਚ ਦੱਸਿਆ ਗਿਆ ਹੈਗਾ ਆ। ਸੋ ਇਹਦੇ ਵਿੱਚ ਫਰਸਟ੍ਰੇਸ਼ਨ ਕਾਫੀ ਸ਼ੋ ਕੀਤੀ ਗਈ ਆ ਵੀ ਜੋ ਨਾਟੋ ਅਲਾਈਜ਼ ਅਮਰੀਕਾ ਦੇ ਸੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਵੀ ਹੈਲਪ ਜਿਹੜੀ ਆ ਉਹ ਅਮਰੀਕਾ ਦੀ ਨਹੀਂ ਕੀਤੀ, ਜਿਹੜੀ ਜੰਗ ਚੱਲ ਰਹੀ ਹੈਗੀ ਆ। ਸੋ ਈਮੇਲ ਦੇ ਵਿੱਚ ਇਹ ਦੱਸਿਆ ਗਿਆ ਜਸਟ ਦਾ ਐਬਸੋਲੂਟ ਬੇਸਲਾਈਨ ਫॉर ਨਾਟੋ। ਇਹ ਕੁਝ ਆਫੀਸ਼ੀਅਲਸ ਆ ਉਹਨਾਂ ਨੇ ਜੋ ਪੈਂਟਾਗਨ ਦੇ ਨਾਲ ਰਿਲੇਟਡ ਹੈਗੇ ਆ, ਉੱਥੋਂ ਇਹ ਇਨਫੋਰਮੇਸ਼ਨ ਚੱਲੀ ਹੈਗੀ। ਬਹੁਤ ਸਾਰੇ ਅੱਜ ਨਿਊਜ਼ ਆਊਟਲੈਟਸ ਆ ਉਹਨਾਂ ਨੇ ਇਹ ਸਟੋਰੀ ਰਨ ਕੀਤੀ ਹੈਗੀ ਆ ਵੀ ਸਪੇਨ ਨੂੰ ਜਿਹੜਾ ਆ ਸਸਪੈਂਡ ਕੀਤਾ ਜਾ ਸਕਦਾ ਨਾਟੋ ਦੇ ਵਿੱਚੋਂ। ਟਰੰਪ ਹੋਣੀ ਤਾਂ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਬਾਕੀ ਮੁਲਕ ਵੀ ਜਿਹੜੇ ਨਾਟੋ ਆ ਉਹਦੇ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਅਮਰੀਕਾ ਨੂੰ, ਵੀ ਉਹ ਆਪਣਾ ਫੇਅਰ ਸ਼ੇਅਰ ਜਿਹੜਾ ਆ ਉਹ ਨਹੀਂ ਪਾਉਂਦੇ ਹੈਗੇ, ਵੀ ਅਮਰੀਕਾ ਸਭ ਤੋਂ ਵੱਡਾ ਜਿਹੜਾ ਫੇਅਰ ਸ਼ੇਅਰ ਆ ਉਹ ਇਹਦੇ ਵਿੱਚ ਪਾਉਂਦੇ ਹੈਗੇ ਆ। ਪੈਂਟਾਗਨ ਦੇ ਪ੍ਰੈਸ ਸੈਕਟਰੀ ਕਿੰਗਸਲੇ ਵਿਲਸਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਡਿਸਪਾਈਟ ਐਵਰੀਥਿੰਗ ਯੂਐਸ ਨੇ ਜੋ ਕੁਝ ਕਰ ਸਕਦੇ ਸੀ ਨਾਟੋ ਅਲਾਈਜ਼ ਦੇ ਲਈ ਉਹਨਾਂ ਦੇ ਲਈ ਕੀਤਾ ਵਾਟ ਐਵਰ ਵੇ ਤੱਕ ਜਾ ਕੇ, ਪਰ ਨਾਟੋ ਦੇ ਅਲਾਈਜ਼ ਮੁਲਕ ਜੋ ਆ ਉਹਨਾਂ ਨੇ ਅਮਰੀਕਾ ਦਾ ਸਾਥ ਨਹੀਂ ਦਿੱਤਾ ਹੈਗਾ ਆ। ਸੋ ਹੁਣ ਕਹਿੰਦੇ ਵੀ ਵਾਰ ਡਿਪਾਰਟਮੈਂਟ ਜੋ ਆ ਉਹ ਮੇਕ ਸ਼ੋਰ ਕਰੂਗੀ ਕਿ ਪ੍ਰੈਜ਼ੀਡੈਂਟ ਦੇ ਕੋਲ ਕ੍ਰੈਡੀਬਲ ਆਪਸ਼ਨਸ ਹੈਗੀਆਂ ਆ ਵੀ ਸਾਡੇ ਨਾਲ ਉਹ ਜੋ ਮੁਲਕ ਖੜ ਰਹੇ ਆ ਉਹਨਾਂ ਦਾ ਸਾਥ ਦਈਏ, ਜਾਂ ਜਿਹੜੇ ਸਾਡੇ ਉਲਟ ਰਹੇ ਆ ਜਾਂ ਬੋਲੇ ਨਹੀਂ ਉਹਨਾਂ ਨੂੰ ਨਾਟੋ ਦੇ ਵਿੱਚੋਂ ਨਿਕਲ ਜਾਈਏ ਜਾਂ ਆਪ ਨਾਟੋ ਤੋਂ ਬਾਹਰ ਹੋ ਜਾਈਏ। ਜੀ, ਨਾਟੋ ਵਾਲਿਆਂ ਦਾ ਹਰਜੋਤ ਸਿੰਘ ਜੀ ਇਹ ਬਿਆਨ ਆਇਆ, ਉਹ ਕਹਿੰਦੇ ਵੀ ਨਾਟੋ ਦੇ ਵਿੱਚ ਕੋਈ ਇਦਾਂ ਦੀ ਪ੍ਰੋਵੀਜ਼ਨ ਹੈ ਨਹੀਂ ਵੀ ਮੈਂਬਰਸ ਨੂੰ ਜਿਹੜਾ ਉਹ ਕੱਢਿਆ ਜਾ ਸਕੇ। ਜਿਹੜਾ ਯੂਐਸ ਸੋਚ ਰਿਹਾ ਆ ਸਪੇਨ ਨੂੰ ਸਸਪੈਂਡ ਕਰਵਾਉਣ ਦੇ ਲਈ ਨਾਟੋ ਦੇ ਵਿੱਚੋਂ, ਨਾਟੋ ਵਾਲਿਆਂ ਦਾ ਹੁਣ ਇਹ ਕਹਿਣਾ ਆ ਵੀ ਇਸ ਤਰੀਕੇ ਦੀ ਕੋਈ ਮਦ ਹੈ ਹੀ ਨਹੀਂ। ਸੋ ਇਹ ਹੁਣ ਮਸਲਾ ਜਿਹੜਾ ਉਹ ਪੇਚੀਦਾ ਇੱਕ ਹਿਸਾਬ ਦੇ ਨਾਲ ਬਣਿਆ ਪਿਆ ਆ। ਜਿਹੜੇ ਰੋਇਟਰਸ ਆ ਉਹਨਾਂ ਨੇ ਕੋਟ ਕੀਤਾ ਯੂਐਸ ਅਧਿਕਾਰੀ ਦੀ ਜਿਹੜੀ ਉਹ ਪੈਂਟਾਗਨ ਦੀ ਈਮੇਲ, ਜਿਸ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਆ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੱਢਿਆ ਜਾਣਾ ਚਾਹੀਦਾ ਆ। ਸਪੇਨ ਦਾ ਹੀ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਆ ਉਸੇ ਦੀ ਚਰਚਾ ਸਭ ਤੋਂ ਜ਼ਿਆਦਾ, ਕਿਉਂਕਿ ਉਹਨੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਨੂੰ ਆਪਣੀ ਏਅਰ ਸਪੇਸ, ਆਪਣੇ ਜਿਹੜੇ ਹਵਾਈ ਅੱਡੇ ਕਹਿ ਲਓ ਜਾਂ ਏਅਰਪੋਰਟਸ, ਜਿਹੜੇ ਮਿਲਟਰੀ ਬੇਸਿਸ ਆ ਉਹਨਾਂ ਨੂੰ ਵਰਤਣ ਤੋਂ ਸਿੱਧੀ ਨਾ ਕਰ ਦਿੱਤੀ ਸੀਗੀ ਵੀ ਜੇ ਤੁਸੀਂ ਜਾ ਕੇ ਈਰਾਨ ਦੇ ਉੱਤੇ ਹਮਲਾ ਕਰਨਾ ਤੁਸੀਂ ਸਪੇਨ ਦੀ ਕਿਸੇ ਵੀ ਚੀਜ਼ ਦੀ ਵਰਤੋਂ ਜਿਹੜੀ ਉਹ ਨਹੀਂ ਕਰ ਸਕਦੇ, ਤੇ ਉਹਨਾਂ ਨੇ ਲੜਾਈ ਨੂੰ ਵੀ ਗਲਤ ਜਿਹੜਾ ਉਹ ਕਿਹਾ ਸੀਗਾ। ਸਪੇਨ ਦੇ ਲੀਡਰ ਨੇ ਇਸ ਪੂਰੀ ਰਿਪੋਰਟ ਨੂੰ ਡਿਸਮਿਸ ਜਿਹੜਾ ਉਹ ਕੀਤਾ ਵੀ ਕਹਿੰਦੇ ਵੀ ਆਪਾਂ ਇਸ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਨਹੀਂ ਮੰਨਦੇ ਜਿਹੜੀ ਯੂਐਸ ਦੇ ਵਿੱਚੋਂ ਜਿਹੜੀ ਈਮੇਲ ਲੀਕ ਆ ਉਹ ਹੋਈ ਹੈਗੀ ਆ। ਸੋ ਤੁਸੀਂ ਕਲੀਅਰਲੀ ਦੱਸਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਉਹ ਨਾਟੋ ਨੂੰ ਤਾਂ ਜਿਹੜਾ ਉਹ ਟੁੱਟਿਆ ਹੋਇਆ ਹੀ ਹਾਲ ਦੀ ਘੜੀ ਦੇਖਣਾ ਚਾਹੁੰਦੇ ਆ। ਫੇਅਰ ਸ਼ੇਅਰ ਉਹਨਾਂ ਨੇ ਹੁਣ ਪਹਿਲੋਂ ਦੇ ਨਾਲੋਂ, ਜਦੋਂ ਤੋਂ ਟਰੰਪ ਹੋਣੀ ਪਹਿਲੇ ਕਾਰਜਕਾਲ 'ਚ ਵੀ ਆਏ ਸੀ ਤੇ ਦੂਜੇ ਦੇ ਵਿੱਚ ਵੀ, ਉਹਨਾਂ ਨੇ ਦਬਾਅ ਕਾਫੀ ਪਾਇਆ ਨਾਟੋ ਦੇ ਬਾਕੀ ਜਿਹੜੇ ਮੁਲਕਾਂ ਦੇ ਉੱਤੇ, ਤੇ ਇਹਨਾਂ ਨੇ ਆਪਣੀ ਰਾਸ਼ੀ ਜਿਹੜੀ ਉਹ ਵਧਾਈ ਜ਼ਰੂਰ ਹੈਗੀ ਆ। ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਡਿਫੈਂਸ ਅਲਾਇੰਸ, ਸਿਕਿਉਰਿਟੀ ਅਲਾਇੰਸ ਇਹ ਟੁੱਟਦਾ ਆ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਹਰਜੋਤ ਸਿੰਘ ਜੀ ਰਸ਼ੀਆ ਤੇ ਨਾਲ ਦੇ ਨਾਲ ਚੀਨ ਨੂੰ ਜਿਹੜੀ ਇਸ ਦੇ ਵਿੱਚ ਹੋਵੇਗੀ। ਉਧਰ ਯੂਕੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਆ, ਉਹਨਾਂ ਨੇ ਇਨਸਿਸਟ ਕੀਤਾ ਵੀ ਜਿਹੜੀ ਲੜਾਈ ਦੇ ਵਿੱਚ ਜ਼ਿਆਦਾ ਜਿਹੜੀ ਇਨਵੋਲਵਮੈਂਟ ਆ ਜਾਂ ਯੂਐਸ ਦੇ ਜਿਹੜੇ ਬਲੌਕੇਡ ਜੋ ਲਾਇਆ ਹੋਇਆ ਯੂਐਸ ਦੇ ਪੋਰਟ ਦੇ ਉੱਤੇ, ਉਹਦੇ ਵਿੱਚ ਯੂਕੇ ਦਾ ਕੋਈ ਇੰਟਰਸਟ ਨਹੀਂ ਹੈਗਾ। ਸੋ ਕਹਿੰਦੇ ਵੀ ਯੂਕੇ ਨੇ ਅਲਾਓ ਕੀਤਾ ਹੈ ਯੂਐਸ ਨੂੰ
ਵੀ ਉਹ ਬ੍ਰਿਟਿਸ਼ ਦੇ ਜਿਹੜੇ ਬੇਸਿਸ ਆ ਉਹਨਾਂ ਨੂੰ ਵਰਤ ਸਕਣ ਈਰਾਨ ਦੀਆਂ ਸਾਈਟਸ ਦੇ ਉੱਤੇ ਹਮਲਾ ਜਿਹੜਾ ਕਰਨ ਦੇ ਲਈ ਸਟ੍ਰੇਟ ਆਫ ਹਾਰਮਜ਼ ਦੇ ਵਿੱਚ, ਤੇ ਇੱਥੋਂ ਤੱਕ ਕਿ ਜਿਹੜੇ RAF ਜਿਹੜੇ ਯੂਕੇ ਦੇ 에ਅਰ ਫੋਰਸ ਆ ਉਹਨਾਂ ਦੇ ਪਲੇਨਸ ਨੇ ਵੀ ਇਹਨਾਂ ਮਿਸ਼ਨਸ ਦੇ ਵਿੱਚ ਹਿੱਸਾ ਜ਼ਰੂਰ ਲਿਆ ਹੈਗਾ ਆ। ਯੂਕੇ, ਫਰਾਂਸ ਤੇ ਹੋਰ ਮੁਲਕਾਂ ਨੇ ਇਹ ਕਿਹਾ ਆ ਵੀ ਉਹ ਜਿਹੜੇ ਸਟ੍ਰੇਟ ਆਫ ਹਾਰਮਜ਼ ਨੂੰ ਜਿਹੜਾ ਕਿ ਗਲੋਬਲ ਸ਼ਿਪਿੰਗ ਰਾਊਟ ਆ ਉਸ ਨੂੰ ਪੱਕਿਆਂ ਓਪਨ ਰੱਖਣ ਦੇ ਲਈ ਜਿਹੜੀ ਲਾਸਟਿੰਗ ਸੀਜ਼ਫਾਇਰ ਜਾਂ ਐਂਡ ਆਫ ਵਾਰ ਆ ਉਸ ਦੇ ਹੱਕ ਦੇ ਵਿੱਚ ਹੈਗੇ ਨੇ। ਅੱਜ ਜਿਹੜੇ US ਦੇ ਡਿਫੈਂਸ ਸਕੱਤਰ ਪੀਟ ਹੈਗਸੈਥ ਨੇ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇੱਕ ਵਾਰੀ ਫੇਰ ਆਪਣੇ ਜਿਹੜੇ ਯੂਰਪੀਅਨ ਐਲਾਈਜ਼ ਆ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਵਿੱਚੋਂ ਕਿਸੇ ਨੇ ਵੀ ਸਾਡੀ ਲੜਾਈ ਦੇ ਵਿੱਚ, ਈਰਾਨ ਦੇ ਉਲਟ ਲੜਾਈ ਦੇ ਵਿੱਚ ਮਦਦ ਨਹੀਂ ਕੀਤੀ ਹੈਗੀ। ਤੇ ਉਹਨਾਂ ਨੇ ਕਿਹਾ ਵੀ ਆਰ ਨਾਟ ਕਾਊਂਟਿੰਗ ਔਨ ਯੂਰਪ, ਸਾਨੂੰ ਯੂਰਪ ਦੇ ਉੱਤੇ ਹੁਣ ਇਸ ਟਾਈਮ ਕੋਈ ਆਸ ਨਹੀਂ, ਕੋਈ ਟੇਕ ਨਹੀਂ ਹੈਗੀ। ਤੇ ਪਰ ਕਹਿੰਦੇ ਵੀ ਸਟ੍ਰੇਟ ਆਫ ਹਾਰਮਜ਼ ਉਹਨਾਂ ਨੂੰ ਵੀ ਓਨਾ ਹੀ ਚਾਹੀਦਾ ਆ ਜਿੰਨਾ ਸਾਨੂੰ ਚਾਹੀਦਾ ਆ। ਸੋ ਕਹਿੰਦੇ ਵੀ ਇਹ ਵਧੀਆ ਹੋਊਗਾ ਵੀ ਉਹ ਹੁਣ ਗੱਲਾਂ ਘੱਟ ਕਰਨ ਤੇ ਜਿਹੜੀਆਂ ਫੈਂਸੀ ਕਾਨਫਰੰਸਿਸ ਕਰ ਰਹੇ ਯੂਰਪ ਦੇ ਵਿੱਚ ਉਹ ਬੰਦ ਕਰਨ ਤੇ ਆਪਣਾ ਜਿਹੜਾ ਕੰਮ ਆ, ਜਿਹੜੀ ਫਾਈਟ ਆ ਉਹ ਜਿਹੜੀ ਆ ਉਹ ਸ਼ੁਰੂ ਇਸ ਦੇ ਵਿੱਚ ਕਰਨ। ਕਹਿੰਦੇ ਯੂਰਪ ਤੇ ਏਸ਼ੀਆ ਨੂੰ ਬੈਨੀਫਿਟ ਮਿਲਦਾ ਰਿਹਾ ਆ ਪਿਛਲੇ ਕਈ ਦਹਾਕਿਆਂ ਤੋਂ ਇਸ ਪ੍ਰੋਟੈਕਸ਼ਨ ਦਾ, ਤੇ ਕਹਿੰਦੇ ਵੀ ਪਰ ਹੁਣ ਜਿਹੜੀ ਫ੍ਰੀ ਰਾਈਡ ਆ, ਜਿਹੜੀ ਮੁਫਤਖੋਰੀ ਆ ਇਹਨਾਂ ਮੁਲਕਾਂ ਦੀ, ਇਹ ਹੁਣ ਬੰਦ ਜਿਹੜੀ ਹੋਵੇਗੀ। ਪਿਛਲੇ ਮਹੀਨੇ ਟਰੰਪ ਹੁਣਾਂ ਨੇ ਜਿਹੜਾ ਕਿਹਾ ਸੀਗਾ ਵੀ ਜਿਹੜਾ 32 ਮੈਂਬਰ ਨਾਟੋ ਡਿਫੈਂਸ ਅਲਾਇੰਸ ਆ ਇਹ ਵਨ ਵੇ ਸਟਰੀਟ ਆ, ਵੀ ਵਿਲ ਪ੍ਰੋਟੈਕਟ them ਬਟ ਦੇ ਵਿਲ ਡੂ ਨਥਿੰਗ ਫॉर ਅਸ। ਵੀ ਉਹਨਾਂ ਨੇ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨਾਟੋ ਦੇ ਬਾਰੇ ਇਹ ਜਿਹੜੀ ਜਾਣਕਾਰੀ ਇਦਾਂ ਦਾ ਜਿਹੜਾ ਉਹ ਬਿਆਨ ਦਿੱਤਾ ਸੀਗਾ ਵੀ ਅਸੀਂ ਕਰੀ ਚੱਲੀਏ ਇਹਨਾਂ ਦੇ ਲਈ ਸਾਰਾ ਕੁਝ, ਇਹ ਸਾਡੇ ਲਈ ਕਦੀ ਕੁਝ ਵੀ ਜਿਹੜਾ ਉਹ ਨਹੀਂ ਕਰਦੇ। ਤੇ ਕਹਿੰਦੇ ਵੀ ਈਰਾਨ ਦੀ ਵਾਰ ਦੇ ਵਿੱਚ ਤੇ ਹੁਣ ਸਾਰਾ ਕੁਝ ਸਾਹਮਣੇ ਹੀ ਹੋਇਆ ਆ। 1949 ਦੇ ਵਿੱਚ ਹਰਜੋਤ ਸਿੰਘ ਜੀ ਨਾਟੋ ਦਾ ਨੂੰ ਜਿਹੜਾ ਉਹ ਫਾਊਂਡ ਕੀਤਾ ਗਿਆ ਸੀ ਵਾਸ਼ਿੰਗਟਨ DC ਦੇ ਵਿੱਚ। ਉਸ ਟਾਈਮ ਦੇ ਉੱਤੇ ਬੈਲਜੀਅਮ, ਕੈਨੇਡਾ, ਡੈਨਮਾਰਕ, ਫਰਾਂਸ, ਆਈਸਲੈਂਡ, ਇਟਲੀ, ਲਗਜ਼ਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ, UK ਤੇ US ਜਿਹੜੇ ਇਸ ਦੇ ਮੈਂਬਰ ਸੀਗੇ। ਤੇ ਇਸ ਨਾਟੋ ਦਾ ਜਿਹੜਾ ਮੇਨ ਮੁੱਖ ਮਕਸਦ ਇਹੀ ਸੀਗਾ ਵੀ ਜਿਹੜਾ ਸੋਵੀਅਤ ਯੂਨੀਅਨ ਯੂਰਪ ਦੇ ਵਿੱਚ ਆਪਣੇ ਪੈਰ ਪਸਾਰ ਰਿਹਾ ਸੀ ਉਸ ਦੇ ਵਾਧੇ ਨੂੰ ਜਿਹੜਾ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਰੋਕਣਾ ਆ। 1991 ਦੇ ਵਿੱਚ ਜਾ ਕੇ USSR ਫਿਰ ਕਈ ਜਿਹੜੇ ਉਹ ਮੁਲਕਾਂ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ ਸੀ। ਇਸ ਮੌਕੇ 32 ਕੁੱਲ ਮੁਲਕ ਨਾਟੋ ਦੇ ਜਿਹੜੇ ਆ ਉਹ ਮੈਂਬਰ ਹੈਗੇ ਆ। ਪਿਛਲੇ ਸਾਲ ਹੀ ਅਜੇ ਹਰਜੋਤ ਸਿੰਘ ਜੀ ਸਵੀਡਨ ਤੇ ਨਾਰਵੇ ਵਰਗੇ ਮੁਲਕ ਆ ਉਹ ਨਾਟੋ ਦੇ ਅਲਾਇੰਸ ਦੇ ਵਿੱਚ ਸ਼ਾਮਲ ਹੋਏ ਸੀਗੇ। ਨਾਟੋ ਦੀ ਆਪਣੀ ਖੁਦ ਦੀ ਕੋਈ ਜਿਹੜੀ ਉਹ ਆਰਮੀ ਨਹੀਂ ਹੁੰਦੀ। ਇਹ ਅਲਾਇੰਸ ਦੇ ਵਿੱਚ ਜਿੰਨੇ ਵੀ ਮੈਂਬਰ ਮੁਲਕ ਨੇ ਉਹਨਾਂ ਸਾਰਿਆਂ ਦੀਆਂ ਆਰਮੀ ਦੇ ਜਿਹੜੀਆਂ ਟੁਕੜੀਆਂ ਹੁੰਦੀਆਂ, ਬਟਾਲੀਅਨਸ ਹੁੰਦੀਆਂ ਆ, ਉਹ ਆਪਸ ਦੇ ਵਿੱਚ ਮਿਲ ਕੇ ਵੱਖ-ਵੱਖ ਇੰਟਰਨੈਸ਼ਨਲ ਕ੍ਰਾਈਸਿਸ ਦੇ ਰਿਸਪੌਂਸ ਦੇ ਵਿੱਚ ਜਿਹੜਾ ਉਹ ਲੈਂਦੇ ਆ। ਸੋ ਯੂਗੋਸਲਾਵੀਆ ਦੇ ਵਿੱਚ ਜਦ 92 ਤੇ 2004 ਦੇ ਦਰਮਿਆਨ ਜੋ ਰੌਲਾ ਰੱਪਾ ਚੱਲ ਰਿਹਾ ਸੀ ਉਦੋਂ ਨਾਟੋ ਨੇ ਸਪੋਰਟ ਕੀਤਾ ਸੀਗਾ UN ਨੂੰ ਵੀ ਤੁਸੀਂ ਇਸ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਉਹ ਕਰੋ। ਅਫਗਾਨਿਸਤਾਨ ਵਾਲੇ ਮੁੱਦੇ ਦੇ ਵਿੱਚ, ਇਰਾਕ ਦੇ ਵਿੱਚ ਵੀ ਨਾਟੋ ਦੇ ਐਲਾਈਜ਼ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਅਮਰੀਕਾ ਦੀ ਇਹਨਾਂ ਲੜਾਈਆਂ ਦੇ ਵਿੱਚ ਰਹੀ ਆ। ਨਾਟੋ ਨੂੰ ਜਿਹੜੀ ਫੰਡਿੰਗ ਆ 2% GDP ਜੋ ਨੈਸ਼ਨਲ ਇਨਕਮ ਕਿਸੇ ਵੀ ਮੁਲਕ ਦੀ ਹੁੰਦੀ ਆ ਉਹ ਕਰਨ ਦੀ ਇਸ ਦੇ ਵਿੱਚ ਰੱਖੀ ਹੁੰਦੀ ਆ। ਪਰ ਕਹਿੰਦੇ ਵੀ ਪਿਛਲੇ ਵਾਰੀ ਟਰੰਪ ਹੁਣਾਂ ਨੇ ਪ੍ਰੈਸ਼ਰ ਪਾ ਕੇ ਇਸ ਨੂੰ 2% ਤੋਂ ਵਧਾ ਕੇ 5% ਜਿਹੜਾ ਉਹ ਕਰਵਾ ਦਿੱਤਾ ਸੀ। ਪਰ ਕਹਿੰਦੇ ਵੀ ਮੋਸਟਲੀ ਖਰਚਾ ਅਮਰੀਕਾ ਇਸ ਦੇ ਵਿੱਚ ਚੱਲ ਰਿਹਾ ਸੀ, ਬਾਕੀ ਮੁਲਕ ਨਾਮਾਤਰ ਵਰਗੀ ਹੀ ਜਿਹੜੀ ਇਸ ਦੇ ਵਿੱਚ ਐਡੀਸ਼ਨਸ ਕਰ ਰਹੇ ਸੀ, ਜਿਸ ਕਰਕੇ ਹੀ ਜਿਹੜੀ ਨਾਰਾਜ਼ਗੀ ਆ ਟਰੰਪ ਹੁਣਾਂ ਦੀ ਇਹਨਾਂ ਮੁਲਕਾਂ ਦੇ ਨਾਲ ਬਣੀ ਪਈ ਆ। ਪਰ ਹੁਣ ਯੂਰਪੀਅਨ ਮੁਲਕ ਜੋ ਕਿ ਡਿਪੈਂਡੈਂਟ ਸੀਗੇ ਵੱਡੇ ਪੱਧਰ ਦੇ ਉੱਤੇ ਅਮਰੀਕਾ ਨੂੰ ਵੀ ਉਹ ਸਾਨੂੰ ਡਿਫੈਂਸ ਜਿਹੜੇ ਉਹ ਦੇਣਗੇ, ਤੇ ਹੁਣ ਉਹ ਅਮਰੀਕਾ ਦਾ ਇਸ ਦੇ ਵਿੱਚ ਸਾਥ ਨਹੀਂ ਦੇ ਰਹੇ। ਤੇ ਇਸੇ ਲਈ ਜਿਹੜੀਆਂ ਹੁਣ ਈਮੇਲ ਸਪੇਨ ਨੂੰ ਬਾਹਰ ਕੱਢਣ ਵਾਲੀ ਜਿਹੜੀ ਉਹ ਗੱਲ ਸਾਹਮਣੇ ਆਈ ਹੈਗੀ।